अस्सलाम वालेकुम। कैसे हो मुस्तफ़ा? मैं ठीक हूँ, आप कैसे हो सब मैं लोग? आप सब लोग कैसे हैं? अभी मुस्तफ़ा आप सबसे पूछा आप सब लोग कैसे हो? थोड़ा सा पीछे हो जाओ ना, फिर आप नज़र तो आओ ना। अच्छा मुस्तफ़ा क्या खाने लगे हैं? पान पान केक। पैन केक खाने लगे हैं। टाइम हो गया नाश्ते का। मुस्तफ़ा उठ के आए हैं, नीनी नीनी करके आए हैं और मुस्तफ़ा कह रहे हैं मुझे जल्दी से नाश्ता दे दो। तो मुस्तफ़ा तो मैं कहा कि तो छोटा जा काका में, तो मुस्तफ़ा कहता काका की होता है। मुस्तफ़ा आपको पता है काका क्या होता है? लिटिल, हाँ वो छोटा सा जो मुन्ना सा होता है ना, उसको कहते हैं काका। ये साਡਾ छोटा जा काका वे काका। And I'm gonna put Nutella on my pancake. Nutella. Don't forget to like and subscribe so we can get to 3,000 subscribers. 3000 ਸਬਸਕ੍ਰਾਈਬਰ ਕਰ ਦਿਓ ਬਈ, ਖੁਦਾ ਦਾ ਵਾਸਤਾ ਜੇ। ਮੁਸਵਾ ਨੱਚ ਰਿਹਾ ਟੱਪ ਰਿਹਾ, ਇਹ ਤੋਂ ਮੈਂ ਦੇਣ ਲੱਗੀ ਆ ਨਾਸ਼ਤਾ। ਤੇ ਬਾਕੀ ਸਾਡਾ ਸੇ ਖਲਾਰਾ ਤੇ ਪਿਆ, ਅੰਡੇ ਬ੍ਰੈਡ ਸਾਰੀਆਂ ਚੀਜ਼ਾਂ ਪਈਆਂ ਨੇ। ਪੈਨ ਕੇਕ ਵੀ ਕਿ ਯੂਸਫ ਵੀ ਆ ਜਾਵੇ ਤੇ ਸਭ ਦਾ ਨਾਸ਼ਤਾ ਹੋ ਜਾਵੇ ਤੇ ਫਿਰ ਅਸੀਂ ਜਿਹੜਾ ਨਾ ਅੱਗੇ ਕੰਮ ਨੂੰ ਥੋੜਾ ਜਿਹਾ ਵਧਾਈਏ। ਅੱਜ ਪੱਕ ਰਿਹਾ ਦਾਲ ਕੱਦੂ। ਦਾਲ ਚਨੇ ਦੀ ਮੈਂ ਭਿਓ ਦਿੱਤੀ ਹੈ। ਹਰਾ ਧਨੀਆ, ਅਦਰਕ, ਹਰੀਆਂ ਮਿਰਚਾਂ ਸਾਰੀਆਂ ਚੀਜ਼ਾਂ ਕੱਢ ਕੇ ਮੈਂ ਰੱਖ ਲਈਆਂ ਨੇ। ਪਿਆਜ਼ ਲਸਣ ਮੈਂ ਛਿੱਲਾਂਗੀ, ਟਮਾਟਰ ਸ਼ਮਾਟਰ। ਕੱਦੂ ਉਸ ਦਿਨ ਮੈਂ ਬਣਾਇਆ ਸੀ, ਮੈਂ ਥੋੜ੍ਹਾ ਜਿਹਾ ਚੁੱਕ ਕੇ ਰੱਖ ਦਿੱਤਾ ਸੀ, ਮੈਨੂੰ ਜ਼ਿਆਦਾ ਲੱਗ ਰਿਹਾ ਸੀ ਅਤੇ ਮੈਨੂੰ ਹਲਦੀ ਔਰ ਨਮਕ ਲਾ ਕੇ ਨਾ ਡੀਪ ਫਰੀਜ਼ਰ 'ਚ ਰੱਖ ਦਿੱਤਾ ਸੀ। ਅਤੇ ਬਿਲਕੁਲ ਹਰਾ ਭਰਾ ਹੁਣ ਡੀਪ ਫਰੀਜ਼ਰ 'ਚੋਂ ਕੱਢ ਲਿਆ ਅਤੇ ਥੋੜ੍ਹਾ ਜਿਹਾ ਮੈਂ ਬਣਾ ਰਹੀ ਹਾਂ ਚਨੇ ਦੀ ਦਾਲ ਅਤੇ ਕੱਦੂ ਮਿਕਸ ਕਰਕੇ, ਕਿਉਂਕਿ ਬੱਚੇ ਤਾਂ ਬਿਲਕੁਲ ਨਹੀਂ ਖਾਣਗੇ ਅਤੇ ਇਸ ਤੋਂ ਬੱਚਿਆਂ ਵਾਸਤੇ ਤਾਂ ਕੁਛ ਚਿਕਨ ਦੀ ਕੋਈ ਵੈਰਾਇਟੀ ਬਣੇਗੀ ਹੈ, ਪਾਸਤਾ ਜਾਂ ਇਸ ਟਾਈਪ ਦੀਆਂ ਚੀਜ਼ਾਂ ਬੱਚੇ ਖਾਂਦੇ ਨੇ। ਅਤੇ ਇਸ ਤੋਂ ਮੈਂ ਬਹੁਤ ਥੋੜ੍ਹਾ ਬਣਾ ਰਹੀ ਹਾਂ ਤਾਂ ਕਿ ਖ਼ਤਮ ਹੋ ਜਾਵੇ। ਅਤੇ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ ਆਪਣਾ ਕੰਮ। ਅਤੇ ਇਹ ਦੇਖੋ ਜੀ ਇੰਨੇ ਪਿਆਰੇ ਆਏ ਨੇ ਫਲਾਵਰਸ, ਦੇਖੋ ਕਿੰਨੇ ਖੂਬਸੂਰਤ ਫਲਾਵਰ ਨੇ। ਇਹ ਦੇਖੋ ਕਮਾਲ ਭਾਈ ਵਾਲੇ ਸਾਨੂੰ ਮਿਲਣ ਵਾਸਤੇ ਆਏ ਨਾ, ਇੰਨੇ ਹਸੀਨ ਫੁੱਲ ਲੈ ਕੇ ਆਏ ਕਿ ਬੜਾ ਹੀ ਪਿਆਰੇ ਆ। ਡੋਡੀਆਂ ਦੇਖੋ ਕਿੰਨੀਆਂ ਪਿਆਰੀਆਂ। ਇਹ ਦੇਖੋ ਉਜ਼ਮਾ, ਦੇਖੋ ਤੁਸੀਂ ਫੁੱਲ ਕਿਹਨੂੰ ਨਹੀਂ ਖੈਰ ਅੱਛੇ ਲੱਗਣਗੇ, ਲੇਕਿਨ ਮੈਨੂੰ ਪਤਾ ਹੈ ਕਿ ਉਜ਼ਮਾ ਨੂੰ ਤਾਂ ਖੈਰ ਬਹੁਤ ਹੀ ਅੱਛੇ ਲੱਗਦੇ ਨੇ ਮੇਰੇ ਵਾਂਗਰ, ਅਤੇ ਸ਼ਾਇਦ ਬਾਕੀਆਂ ਨੂੰ ਵੀ ਅੱਛੇ ਲੱਗਦੇ ਹੋਣ। ਅਤੇ ਇਹ ਫੁੱਲ ਆਏ ਨੇ, ਇਹਨੂੰ ਵੀ ਮੈਂ ਖੋਲ੍ਹ ਕੇ ਅਤੇ ਇਹਦੇ ਵਿੱਚ ਪਾ ਦੇਵਾਂਗੀ। ਜਿਹੜਾ ਮਿਲੇ ਇੱਥੋਂ ਕੱਢਿਆ ਇਹਦੇ ਵਿੱਚ ਪਾ ਕੇ ਰੱਖ ਦੇਵਾਂਗੇ ਕਿ ਚਲੋ ਕੁਛ ਦਿਨ ਘਣੀ ਸ਼ੋਸ਼ਾ ਹੋ ਜਾਏਗੀ। ਹੁਣ ਅਸੀਂ ਇਹਨੂੰ ਖੋਲ੍ਹਨੇ ਹਾਂ ਅਤੇ ਬਾਕੀ ਨਾਲ ਮੈਂ ਲਸਣ ਪਿਆਜ਼ ਵੀ ਛਿੱਲਣੀ ਆ। ਬੜਾ ਹੀ ਹਸੀਨ ਆਲਮ ਲੱਗਦਾ ਪਿਆ ਵੇ, ਬਹੁਤ ਹੀ ਖੂਬਸੂਰਤ ਫੁੱਲ। ਹੋਏ 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 ਦੇਖੋ ਕਿੰਨੇ ਸੋਹਣੇ ਪੇ ਲੱਗਦੇ ਨੇ ਫੁੱਲ। फूल तुम्हें भेजा है खत में, फूल नहीं मेरा दिल है, फूल तुम्हें भेजा है ਖਤ ਮੇ। ਅਤੇ ਨਾਯਾਬ ਜ਼ਮਾਨੇ ਮੈਨੂੰ ਯਾਦ ਆ ਗਏ, ਜਦੋਂ ਨਾਯਾਬ ਜ਼ਮਾਨਿਆਂ ਵਿੱਚ ਇਹ ਫੁੱਲ ਸਾਨੂੰ ਤਸਵੀਰਾਂ 'ਚ ਵੀ ਨਹੀਂ ਕਦੀ ਦੇਖਣ ਨੂੰ ਮਿਲਦੇ ਸਨ। ਸਿਰਫ ਇੱਕ ਗੁਲਾਬ ਦਾ ਫੁੱਲ ਹੁੰਦਾ ਸੀ ਐਸਾ, ਜਿਹਦੀ ਤਸਵੀਰ ਆਉਂਦੀ ਹੁੰਦੀ ਸੀ, ਜਾਂ ਸਾਡਾ ਜਿਹੜਾ ਕਾਇਦਾ ਹੁੰਦਾ ਸੀ ਇੰਗਲਿਸ਼ ਦਾ ਜਿਹੜਾ ਅਸੀਂ ਪੜ੍ਹਨੇ ਹੁੰਦੇ ਸਾਂ ਛੋਟਾ ਜਿਹਾ ਛੋਟੀਆਂ ਕਲਾਸਾਂ ਵਿੱਚ, ਰੋਜ਼ ਉੱਤੇ ਲਿਖਿਆ ਹੁੰਦਾ ਸੀ ਅਤੇ ਨਾਲ ਰੋਜ਼ ਦੀ ਤਸਵੀਰ ਬਣੀ ਹੁੰਦੀ ਸੀ। ਅਤੇ ਅਸੀਂ ਬਸ ਰੋਜ਼ ਨੂੰ ਜਾਣਦੇ ਸਾਂ ਜਾਂ ਮੋਤੀਆਂ ਨੂੰ। ਬਹੁਤ ਜ਼ਿਆਦਾ ਫੁੱਲਾਂ ਦਾ ਸਾਨੂੰ ਪਤਾ ਨਹੀਂ ਸੀ ਕਿ ਦੁਨੀਆ ਵਿੱਚ ਇੰਨੇ ਅੱਛੇ ਅੱਛੇ ਫੁੱਲ ਔਰ ਇੰਨੀ ਖੂਬਸੂਰਤ ਚੀਜ਼ਾਂ ਅੱਲਾਹ ਤਾਲਾ ਨੇ ਪੈਦਾ ਕੀਤੀਆਂ ਨੇ, ਕਿਉਂਕਿ ਉਦੋਂ ਤਸਵੀਰ ਵੀ ਇੰਨੀ ਦਸਤਿਆਬ ਨਹੀਂ ਹੁੰਦੀ ਸੀ ਉਹਨਾਂ ਜ਼ਮਾਨਿਆਂ ਵਿੱਚ ਕਿ ਤੁਸੀਂ ਤਸਵੀਰ ਹੀ ਦੇਖ ਲਵੋ। ਅੱਜ ਕੱਲ੍ਹ ਤਾਂ ਹਰ ਚੀਜ਼ ਦੀ ਤੁਹਾਨੂੰ ਤਸਵੀਰ ਮਿਲ ਜਾਂਦੀ ਹੈ, ਵੀਡੀਓਜ਼ ਮਿਲ ਜਾਂਦੀਆਂ ਨੇ, ਪਰ ਉਸ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਸੀ। ਅਤੇ ਚਲੋ ਜੀ ਅਸੀਂ ਜ਼ਿੰਦਗੀ ਵਿੱਚ ਅੱਲਾ ਨੇ ਸਾਨੂੰ ਦਿਖਾ ਹੀ ਦਿੱਤਾ ਹੋਇਆ ਅਤੇ ਅਸੀਂ ਇਹਨੂੰ ਇੱਥੇ ਰੱਖ ਦਿੰਦੇ ਹਾਂ ਅਤੇ ਆਉਂਦੇ ਜਾਂਦੇ ਇਹਨੂੰ ਦੇਖਾਂਗੇ, ਝਾਤੀਆਂ ਮਾਰਾਂਗੇ ਅਤੇ ਸੋਹਣੇ ਸੋਹਣੇ ਫੁੱਲਾਂ ਦਾ ਅਸੀਂ ਲੁਤਫ ਉਠਾਵਾਂਗੇ। ਇਸ ਤਰ੍ਹਾਂ ਕਰਕੇ ਰੱਖਣੀ ਹੈ। ਹਾਂ ਇਸ ਤਰ੍ਹਾਂ ਅੱਛਾ ਲੱਗ ਰਿਹਾ। ਮੈਂ ਕੋਈ ਸਜਾਵਟਾਂ ਮੈਨੂੰ ਕਰਨੀਆਂ ਨਹੀਂ ਆਉਂਦੀਆਂ, ਲੇਕਿਨ ਬਹਰਹਾਲ ਮੈਂ ਅਟਕਾ ਦਿੱਤੇ ਨੇ ਕਿ ਖਰਾਬ ਨਾ ਹੋ ਜਾਣ, ਸੁੱਕ ਨਾ ਜਾਣ। ਅਤੇ ਚਲੋ ਜੀ ਥੋੜ੍ਹਾ ਬਹੁਤ ਇਹਨੂੰ ਹਿਲਾਉਂਦੇ ਜੁਲਾਉਂਦੇ ਰਹਾਂਗੇ ਅਸੀਂ ਨਾਲੋਂ ਨਾਲ। ਕਟਿੰਗ ਅਸੀਂ ਕਰ ਲਈਏ, ਖੀਰੇ ਸ਼ੀਰੇ ਕੱਟ ਲਏ, ਪੂਰਾ ਜਿਹੜਾ ਤੜਕੇ ਦਾ ਸਮਾਨ ਮੈਂ ਤਿਆਰ ਕਰਕੇ ਰੱਖ ਲਿਆ। ਇਹ ਵੀ ਥੋੜ੍ਹੇ ਨਰਮ ਹੋ ਰਹੇ ਨੇ ਜਿਹੜੇ ਅਸੀਂ ਕੱਦੂ ਕੱਟ ਕੇ ਰੱਖੇ ਸਨ, ਅਤੇ ਕਾਫੀ ਹੱਦ ਤੱਕ ਆਟਾ ਵੀ ਗੁੰਨ ਲਿਆ ਵੇ। ਦਾਲ ਵੀ ਸਾਡੀ ਭਿੱਜ ਗਈ ਹੈ ਤਕਰੀਬਨ। ਹੁਣ ਤੜਕੇ ਵਾਸਤੇ ਬਸ ਰੈਡੀ ਹਾਂ ਅਸੀਂ, ਲੇਕਿਨ ਇਹ ਵੀ ਕਿ ਘਰ ਦੇ ਕੁਛ ਅਫਰਾਦ ਜਿਹੜੇ ਨੇ ਨਾਸ਼ਤਾ ਉਹਨਾਂ ਨੇ ਕਰਨਾ ਵੇ, ਬਸ ਉਹ ਨਾਸ਼ਤੇ ਤੋਂ ਫਾਰਗ ਹੋ ਜਾਣ ਅਤੇ ਫਿਰ ਮੈਂ ਹਾਂਡੀ ਦਾ ਤੜਕਾ ਰੱਖਾਂਗੀ। ਸੋਹਣਾ ਸੋਹਣਾ ਦਾਲ ਕੱਦੂ
ਸਾਡਾ ਬਣ ਕੇ ਤਿਆਰ ਹੋ ਚੁੱਕਿਆ ਵੇ। ਆਂਡੀ ਦਾ ਮੈਂ ਤੜਕਾ ਰੱਖ ਦਿੱਤਾ ਸੀ ਤੇ ਹੁਣ ਬਸ ਇਹਦੇ ਉੱਤੇ ਅਸੀਂ ਪਾ ਦੇਵਾਂਗੇ ਧਨੀਆ, ਛਿੜਕ ਦੇਵਾਂਗੇ। ਦਾਲ ਕੱਦੂ ਬੜਾ ਜ਼ਬਰਦਸਤ ਬਣਦਾ ਵੇ। ਜਿਹੜੇ ਦਾਲ ਕੱਦੂ ਖਾਂਦੇ ਨੇ ਨਾ ਉਹਨਾਂ ਨੂੰ ਫਿਰ ਬੜਾ ਹੀ ਮਜ਼ੇਦਾਰ ਲੱਗਦਾ ਵੇ। ਤੇ ਕਦੀ ਕਦੀ ਤੇ ਬਈ ਦਿਲ ਕਰਦਾ ਹੀ ਹੈ। ਮੈਨੂੰ ਖੈਰ ਬਹੁਤ ਫੇਵਰਟ ਹੈ ਚਨੇ ਦੀ ਦਾਲ, ਔਰ ਇਸ ਕੱਦੂ ਪਾ ਕੇ ਬਣਾ ਲਓ। ਚਨੇ ਦੀ ਦਾਲ ਟੀਂਡੇ ਦੇ ਨਾਲ ਵੀ ਬਣਦੀ ਹੈ, ਲੋਕ ਟੀਂਡੇ ਦੇ ਨਾਲ ਵੀ ਬਣਾਉਂਦੇ ਨੇ ਤੇ ਬਹੁਤ ਚੰਗੀ ਲੱਗਦੀ ਹੈ। ਤੇ ਚਲੋ ਜੀ ਥੋੜ੍ਹਾ ਜਿਹਾ ਮੈਂ ਰੱਖ ਲੈਂਦੀ ਹਾਂ, ਜ਼ਰਾ ਜਾ ਕੇ ਅਸੀਂ ਜਦੋਂ ਉਹਨੂੰ ਡੋਂਗੇ ਵਿੱਚ ਕੱਢ ਲਵਾਂਗੇ ਉਦੋਂ ਅਸੀਂ ਕਰ ਦੇਵਾਂਗੇ ਥੋੜ੍ਹਾ ਅਦਰਕ ਔਰ ਧਨੀਆ ਮੈਂ ਪਾ ਦਿੱਤਾ ਵੇ। ਤੇ ਸ਼ਕਲ ਤੋਂ ਤਾਂ ਲੱਗਦਾ ਪਿਆ ਵੀ ਬੜੀ ਚੰਗੀ ਦਾਲ ਬਣੀ। ਹੁਣ ਅਸੀਂ ਖਾਵਾਂਗੇ ਤਾਂ ਪਤਾ ਚੱਲੇਗਾ ਕੱਦੂ ਦੇ ਵਿੱਚ ਹੀ ਘੁਲ ਗਿਆ ਵੇ। ਲਓ ਵੀ ਦੇਖ ਲਓ, ਸੋਹਣੀ ਸੋਹਣੀ ਦਾਲ ਕੱਦੂ ਸਾਡੀ ਤਿਆਰ ਹੋ ਚੁੱਕੀ ਹੈ। अस्सलाम वालेकुम। ਭਈ ਸ਼ਾਮਾਂ ਪੈ ਚੱਲੀਆਂ ਨੇ। ਅਸੀਂ ਸਵੇਰ ਦੇ ਉੱਠ ਕੇ ਕੰਮ ਕਾਜ ਵਿੱਚ ਮਸਰੂਫ ਆ, ਬਿਜ਼ੀ ਆ। ਜੋ ਰੂਟੀਨ ਦੇ ਕੰਮ ਹੁੰਦੇ ਨੇ, ਬੱਚਿਆਂ ਨੇ ਨਾਸ਼ਤਾ ਵਾਸ਼ਤਾ ਕੀਤਾ, ਉਸ ਤੋਂ ਬਾਅਦ ਫਿਰ ਖਾਣੇ ਦਾ ਸਿਲਸਿਲਾ ਸ਼ੁਰੂ ਹੋਇਆ। ਤੇ ਦਾਲ ਤੇ ਕੱਦੂ ਬਣਾਏ ਮੈਂ। ਉਸ ਕੀਤਾ ਬੱਚਿਆਂ ਵਾਸਤੇ। ਅਸੀਂ ਥੋੜ੍ਹਾ ਜਿਹਾ ਚਿਕਨ, ਬੋਨਲੈਸ ਚਿਕਨ ਨੂੰ ਕੀਤਾ ਵੇ ਕਿ ਅਸੀਂ ਬੋਨਲੈਸ ਚਿਕਨ ਬਣਾ ਦਾਂਗੇ ਉਹਨਾਂ ਨੂੰ, ਤਾਂ ਬੱਚੇ ਉਹ ਸ਼ੌਕ ਨਾਲ ਖਾ ਲੈਂਦੇ ਨੇ। ਤੇ ਇਸ ਤਰ੍ਹਾਂ ਮੈਂ ਬਾਹਰ ਥੋੜ੍ਹਾ ਜਿਹਾ ਨਿਕਲ ਆਈ ਹਾਂ। ਕਣੀਆਂ ਬਸ ਕਿਸੇ ਵੇਲੇ ਉਤਰਨ ਵਾਲੀਆਂ ਨੇ। ਹਲਕੀ ਹਲਕੀ ਇੱਕ ਤੋਂ ਕਣੀ ਪੈਂਦੀ ਪਈ ਹੈ। ਬੱਦਲ ਪਿੱਛੋਂ ਬੜੇ ਆ ਰਹੇ ਨੇ ਤੇ ਕਣੀਆਂ ਉਤਰਨ ਵਾਲੀਆਂ। ਤੇ ਮੈਂ ਕਿਹਾ ਚਲੋ ਮੈਂ ਥੋੜ੍ਹੀ ਜਿਹੀ ਤੁਹਾਡੇ ਨਾਲ ਕਰ ਲਵਾਂ। ਅੱਜ ਮੇਰਾ ਫਿਰ ਉਹੀ ਬੱਚੇ ਆਏ ਹੋਏ ਨੇ, ਕਿਉਂਕਿ ਦੇਰ ਨਾਲ ਉੱਠਦੇ ਨੇ, ਨਾਸ਼ਤੇ ਦੇਰ ਨਾਲ, ਅਤੇ ਉਹ ਫਿਰ ਕਿਸੇ ਨਾ ਕਿਸੇ ਕਮਰੇ 'ਚ ਕੋਈ ਨਾ ਕੋਈ ਐਸਾ ਹੁੰਦਾ ਵੇ ਕਿ ਮੈਨੂੰ ਬਸ ਉਹ ਨਾ ਟਾਈਮ ਨਹੀਂ ਪਿਆ ਮਿਲਦਾ। ਬਹਰਹਾਲ ਇਹ ਤਾਂ ਮੈਨੂੰ ਪਤਾ ਸੀ ਕਿ 1 ਮਹੀਨਾ ਜਿਹੜਾ ਬੱਚਿਆਂ ਨੇ ਰਹਿਣਾ ਵੇ ਉਹ ਇਹ ਮਸਰੂਫੀਅਤ ਰਹੇਗੀ। ਪਰ ਮੈਂ ਤੁਹਾਡੇ ਸਾਰੇ ਦੀ ਕਮੈਂਟ ਦਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਰੇ ਜਿਹੜਾ ਨਾ ਪਸੰਦ ਕਰ ਰਹੇ ਹੋ ਮੁਸਤਫਾ ਦੀ ਵਲੌਗਿੰਗ ਨੂੰ, ਮੁਸਤਫਾ ਦੀ ਗੱਲਾਂ ਨੂੰ ਪਸੰਦ ਕਰ ਰਹੇ ਹੋ। ਮੁਸਤਫਾ ਜਿਹੜਾ ਵੇ ਉਹ ਬਾਕੀ ਮੇਰੇ ਦਿਲ ਤੋਂ ਬੜਾ ਕਰੀਬ ਹੈ। ਤੁਸੀਂ ਸਾਰਿਆਂ ਨੇ, ਸ਼ਮਾ ਨੇ, ਉਜ਼ਮਾ ਨੇ, ਸ਼ੀਲ ਨੇ, ਨਸੀਮਾ ਡਾਰ ਨੇ, ਸਪੈਸ਼ਲ ਖਾਣੇ, ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਜਹਾਂ ਆਰਾ ਨੇ, ਕਿ ਤੁਸੀਂ ਸਾਰਿਆਂ ਨੇ ਮੁਸਤਫਾ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਮੁਸਤਫਾ ਨੂੰ ਪਸੰਦ ਕੀਤਾ ਵੇ। ਬੱਚੇ ਛੋਟੀ ਜਿਹੀ ਗੱਲ ਤੋਂ ਨਾ ਖੁਸ਼ ਹੋ ਜਾਂਦੇ ਹੁੰਦੇ ਨੇ। ਤੇ ਸ਼ੀਲ ਨੇ ਤੇ ਲਿਖਿਆ ਕਿ ਬਾਜੀ ਤੁਸੀਂ ਬੱਚਿਆਂ ਦੇ ਨਾਲ ਬੱਚੇ ਬਣ ਜਾਂਦੇ ਹੋ, ਵੱਡਿਆਂ ਦੇ ਨਾਲ ਤੁਸੀਂ ਵੱਡੇ ਬਣ ਜਾਂਦੇ ਹੋ, ਤੇ ਤੁਸੀਂ ਠੀਕ ਹੋ। ਤਾਂ ਵਾਕਈ ਸ਼ੀਲ, ਬੱਚਿਆਂ ਦੇ ਨਾਲ ਜੇ ਬੱਚੇ ਅਸੀਂ ਬਣ ਜਾਂਦੇ ਹਾਂ ਨਾ ਤਾਂ ਬੜਾ ਚੰਗਾ ਲੱਗਦਾ ਵੇ ਕਿ ਬਿਲਕੁਲ ਬੱਚਿਆਂ ਦੇ ਹਿਸਾਬ ਦੇ ਨਾਲ ਹੀ ਬੰਦਾ ਫਿਰ ਉਹ ਗੱਲ ਕਰਦਾ ਹੈ। ਮੈਂ ਲੱਗੀ ਰਹਿੰਦੀ ਹਾਂ ਬੱਚਿਆਂ ਨਾਲ, ਛੋਟੇ ਛੋਟੇ ਉਹਨਾਂ ਨੂੰ ਕਦੀ ਸਿਖਾਉਂਦੀ ਰਹਿੰਦੀ ਹਾਂ ਇਸ ਤਰ੍ਹਾਂ ਕਿ ਪੰਜਾਬੀ ਸਿੱਖੋ, ਤੇ ਕਦੀ ਕੁਛ ਹੋਰ ਲਫ਼ਜ਼ ਸਿਖਾਉਂਦੀ ਰਹਿੰਦੀ ਹਾਂ। ਆਪਣੇ ਅਲਫਾਜ਼ ਮੈਂ ਉਹਨਾਂ ਨੂੰ ਕਹਿੰਦੀ ਰਹਿੰਦੀ ਹਾਂ ਕਿ ਚਲੋ ਭਾਵੇਂ ਉਹ ਨਾ ਇਸਤੇਮਾਲ ਕਰ, ਉਹ ਮਾਨੂਸ ਤੇ ਹੋਣ ਉਨ ਅਲਫਾਜ਼ ਤੋਂ। ਕਿ ਜਿਵੇਂ ਮੈਂ ਅਕਸਰ ਇਸ ਤਰ੍ਹਾਂ ਹੁੰਦਾ, ਮੈਂ ਉਹਨਾਂ ਨੂੰ ਕਹਿੰਦੀ ਵੇ ਮੁੰਡਿਆ ਮੇਰੀ ਗੱਲ ਸੁਣ। ਤੇ ਮੁੰਡਿਆ ਉਹ ਇਸ ਤਰ੍ਹਾਂ ਵੀ ਕਿ ਮੁੰਡਿਆ ਫਿਰ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਮੈਨੂੰ ਸਾਨੂੰ ਮੁਖਾਤਬ ਕੀਤਾ ਜਾ ਰਿਹਾ। ਇਸ ਤਰ੍ਹਾਂ ਛੋਟੇ ਛੋਟੇ ਲਫ਼ਜ਼ ਮੈਂ ਉਹਨਾਂ ਦੇ ਨਾਲ ਫਿਰ ਬੋਲਦੀ ਰਹਿੰਦੀ ਹਾਂ, ਉਹਨਾਂ ਨੂੰ ਪੁੱਛਦੀ ਰਹਿੰਦੀ ਹਾਂ। ਇਸ ਤਰ੍ਹਾਂ ਬੱਚੇ ਥੋੜ੍ਹੇ ਮਾਨੂਸ ਹੋ ਜਾਂਦੇ ਨੇ। तो मुस्तफ़ा ने मैं सुबह जो कमेंट पढ़ाए ताड़े कि मुस्तफ़ा देखो सब ने आपको कितना पसंद किया, आपकी व्लॉगिंग को। मुस्तफ़ा इन्ना खुश होया मैं तो अंदाज़ नहीं सकती, बड़ा हैप्पी हो गया। बच्चे थोड़ी जी हौसला अफजाई दे नाल, बच्चे ऐसी चीज़ है कि वो देखो ना कोई मालो दौलत उन्होंने चाहिए ना कुछ, थोड़ा जा प्यार करो वो ताड़े हो जाते हैं, ताड़ा मुहब्बत करते हैं, उन्होंने कोई लालच नहीं होंदा। तो ये और फिर छोटी जी हौसला अफजाई जी होंगी है ना बच्चों वो बहुत वड्डा उन्होंने दिल कर देंदी है। तो मेरी एक आदत है कि मैं कोई भी बच्चा होवे, अपने बच्चे होण, कोई भी बच्चा होवे तो वो हौसला अफजाई तो देखो किसी भी तुसी कर दवो ना तो वो फिर खुश हो जाता है कि चलो मैनू सराहया गया, मेरे काम नू हौसला अफजाई की है मेरी, तो खुश हो जाता बंदा। पर बच्चे तो फिर बच्चे ही होंगे ना, वो फिर बड़े हैप्पी हो जाते हैं, उन्होंने छोटे छोटे मासूम दिल होंगे ने, तो वो फिर बड़े जड़ा ना खुशी महसूस करते हैं कि साड़ी किसी ने तारीफ़ की है। नूर फातमा जो छोटी सी मैं उदों भी वो तारीफ़ करनी, मैं कर नूर फातमा बहुत अच्छी बच्ची है, नूर फातमा बहुत अच्छी बच्ची है, नूर फातमा इतनी अच्छी बच्ची, इन्नी मैं वो तारीफ़ करनी होनी सी कि नूर फातमा बेचारी जो वो चंगी बच्ची बन के ही उन्हें फिर दिखाया कि भाई मैं तो इन्ना फिर तो जिम्मेदारी आ गई चंगी बच्ची बनन दी कि हर वेले चंगी बच्ची कही जा रहे हैं, तो वाकई चंगी बच्ची बन गई। तो इस तरह बच्चों की मेरी आदत है कि मैं हौसला अफजाई करनी हाँ। पर असी ताड़े कमेंट का भी बड़ा शुक्रिया कि मुस्तफ़ा बहुत खुश हो गया कि रात को इस तरह लेटे लेटे मैं मुस्तफ़ा को पूछिया, मैं कि मुस्तफ़ा कि मैं पता नहीं की गल हुई उस गल्ला चो, कहना जो मैं वड्डा होवांगा उदों तो तू जन्नत में जा चुकी होएगी। मेनू इन्ना हासा आया उहदी गल दा, मैं कि कहंदा तू तो जन्नत में होएगी उस वेले।
ਤੇ ਉਹ ਮੈਂ ਫਿਰ ਉਹ ਪੁੱਛਿਆ, ਮੈਂ ਕਿਹਾ ਫਿਰ ਤੂੰ ਮੈਨੂੰ ਯਾਦ ਕਰੇਗਾ? ਕਹਿੰਦਾ ਹਾਂ ਮੈਂ ਯਾਦ ਕਰਾਂਗਾ। ਤੇ ਉਹ ਮੈਂ ਉਹਨੂੰ ਮੈਂ ਕੱਲ ਫਿਰ ਦੁਬਾਰਾ ਕੋਸ਼ਿਸ਼ ਕਰਾਂਗੀ ਕਿ ਉਹਦੇ ਕੋਲੋਂ ਅਲਫਾਜ਼ ਉਗਲਵਾਵਾਂ। ਤੇ ਬੜੇ ਮਜ਼ੇ ਨਾਲ ਕਹਿੰਦਾ ਕਿ ਫਿਰ ਤੂੰ ਜੰਨਤ ਵਿੱਚ ਹੋਏਂਗੀ ਤੇ ਮੈਂ ਫਿਰ ਤੇਰੀ ਤਸਵੀਰ ਨੂੰ ਨਾਲ ਰੱਖ ਲਿਆ ਕਰਾਂਗਾ। ਤੇ ਉਹ ਇੰਨੀਆਂ ਪਿਆਰੀਆਂ ਉਹਦੀਆਂ ਗੱਲਾਂ, ਇੰਨੀਆਂ ਅੱਛੀਆਂ। ਬੱਚੇ 'ਚ ਮਾਸੂਮੀਅਤ ਬਹੁਤ ਜ਼ਿਆਦਾ ਹੁੰਦੀ ਹੈ। ਉਹ ਜੋ ਗੱਲ ਹੁੰਦੀ ਹੈ ਉਸ ਤਰ੍ਹਾਂ ਹੀ ਕਹਿ ਦਿੰਦੇ ਨੇ, ਉਹਨਾਂ 'ਚ ਕੋਈ ਉਹ ਨਹੀਂ ਹੁੰਦਾ ਕਿ ਤਸੰਨੋ ਬਣਾਵਟ ਨਹੀਂ ਉਹਨਾਂ ਦੀ ਗੱਲਾਂ ਵਿੱਚ ਹੁੰਦੀ। ਸਿੱਧੇ ਸਿੱਧੇ ਹੁੰਦੇ ਨੇ ਬੱਚੇ, ਦਿਲ ਦੇ ਬੱਚੇ, ਮਨ ਕੇ ਸੱਚੇ। ਤੇ ਬਸ ਮੈਂ ਤੁਹਾਡੇ ਕਮੈਂਟ ਦਾ ਹੀ ਮੈਂ ਸ਼ੁਕਰੀਆ ਅਦਾ ਕਰਨਾ ਸੀ ਕਿ ਤੁਸੀਂ ਮੇਰੇ YouTube ਫੈਮਿਲੀ ਮੇਰੇ ਨਾਲ ਹੈ, ਮੇਰਾ ਹੌਸਲਾ ਵਧਾ ਦਿੰਦੇ ਹੋ। ਔਰ ਸਪੈਸ਼ਲੀ ਮੁਸਤਫਾ ਦਾ ਤੁਸੀਂ ਹੌਸਲਾ ਵਧਾ ਦਿੰਦੇ ਹੋ। ਉਹਨੂੰ ਬੜਾ ਸ਼ੌਕ ਹੈ ਕਿ ਮੈਂ ਇੱਕ ਯੂਟਿਊਬਰ ਬਣਾਂਗਾ। ਉਹ ਅਕਸਰ ਕਹਿੰਦਾ ਹੁੰਦਾ ਮੈਂ ਇੱਕ ਯੂਟਿਊਬਰ ਬਣੂੰਗਾ ਔਰ ਮੈਂ ਇੱਕ ਡਾਕਟਰ ਵੀ ਬਣੂੰਗਾ। ਤੇ ਬਈ ਚਲੋ ਅੱਲਾ ਕਰੇ, ਅੱਲਾ ਨੂੰ ਕਾਮਯਾਬ ਕਰ ਦੇਵੇ। ਤੇ ਥੋੜ੍ਹੀ ਜਿਹੀ ਹੌਸਲਾ ਅਫਜ਼ਾਈ ਬੜਾ ਅੱਛਾ ਅਸਰ ਦਿਖਾਉਂਦੀ ਹੈ। ਤੇ ਬਈ ਐਸ ਦੇਖ ਲਓ, ਸਾਡੇ ਪੌਦੇ ਦੇਖ ਲਵੋ ਤੁਸੀਂ। ਤੇ ਠੰਡ ਇੰਨੀ ਹੈ ਕਿ ਹੁਣ ਮੈਂ ਬਸ ਅੰਦਰ ਜਾਣ ਵਾਲੀ ਹਾਂ ਕਿ ਸਰਦੀ ਖਤਮ ਹੋਣ ਦਾ ਨਾਂ ਨਹੀਂ ਪਈ ਲੈਂਦੀ। ਇੰਨਾ ਅੱਛਾ ਵੇ ਕਿ ਜਦੋਂ ਅਸੀਂ ਪਾਕਿਸਤਾਨ ਛੋੜਨੇ ਪਏ ਹਾਂ ਜਾਂ ਗਰਬ ਮਮਾਲਿਕ ਜਿਹੜੇ ਵੀ ਨੇ, ਕਿ ਇੰਨੀ ਗਰਮੀ ਪੈ ਰਹੀ ਹੈ ਕਿ ਤੋਬਾ ਜਦੋਂ ਦੇਖੋ ਉਹ ਲਾਈਟਾਂ ਨਹੀਂ ਨੇ ਤੇ ਕਈ ਚੀਕਾਂ ਪੈਂਦੀਆਂ ਪਈਆਂ ਲੋਕਾਂ ਦੀਆਂ, ਬੜੇ ਮਸਾਇਲ ਨੇ। ਪਰ ਇਹ ਵੇ ਕਿ ਸਾਡੇ ਇੱਥੇ ਉਹੀ ਗਏ ਕਿ ਠੰਡ ਇੰਨੀ ਜ਼ਿਆਦਾ ਵੇ ਕਿ ਅਸੀਂ ਕਿਤੇ ਨਿਕਲ ਨਹੀਂ ਸਕਦੇ। ਠੰਡ ਦਾ ਤਾਂ ਇਲਾਜ ਹੈਗਾ ਵੇ ਕਿ ਚਲੋ ਤੁਸੀਂ ਜੈਕਟਸ ਵਗੈਰਾ ਪਾ ਲਓ, ਲੇਕਿਨ ਬਾਰਿਸ਼ ਹੋ ਜਾਂਦੀ ਹੈ। ਬਾਰਿਸ਼ ਦੇ ਨਾਲ ਫਿਰ ਬੱਚਿਆਂ ਦੇ ਨਾਲ ਨਿਕਲਣਾ ਬੜਾ ਮੁਸ਼ਕਿਲ ਹੈ, ਔਖਾ ਵੀ। ਤਾਂ ਤੁਸੀਂ ਕਿਤੇ ਘੁੰਮਣ ਫਿਰਨ ਇਸ ਜਾ ਹੀ ਨਹੀਂ ਸਕਦੇ। ਉਹ ਬੱਚੇ ਜਿਸ ਦਿਨ ਦੇ ਆਏ ਨੇ ਘਰ ਵਿੱਚ ਹੀ ਕੈਦ ਨੇ। ਉਹ ਕਹਿੰਦੇ ਨੇ ਅਸੀਂ ਕਿੱਥੇ ਜਾਈਏ, ਅਸੀਂ ਬੋਰ ਹੋ ਰਹੇ ਹਾਂ, ਅਸੀਂ ਇੱਥੇ ਘੁੰਮਣ ਵਾਸਤੇ ਆਏ ਸਾਂ, ਅਸੀਂ ਬੋਰ ਹੋ ਗਏ ਹਾਂ। ਤਾਂ ਅਸੀਂ ਕਿ ਤੁਹਾਨੂੰ ਬਾਰਿਸ਼ ਵਿੱਚ ਅਸੀਂ ਕਿੱਥੇ ਲੈ ਕੇ ਜਾਈਏ। ਹੁਣ ਇਹੀ ਸੋਚਿਆ ਕਿ ਉਹਨਾਂ ਨੇ ਕਿਤੇ ਡਕ ਪਾਰਕ ਹੈ, ਸਾਡੇ ਪਾਰਕ ਹੈ, ਉੱਥੇ ਡਕਸ ਵਗੈਰਾ ਵੀ ਹੈਗੀਆਂ ਨੇ ਔਰ ਇਹ ਸਭ ਬੱਚਿਆਂ ਦਾ ਖੇਲਣ ਵਾਲਾ ਪਾਰਕ ਹੈ, ਕਿਸੇ ਨੂੰ ਉੱਥੇ ਲੈ ਜਾਵਾਂਗੇ। ਲੇਕਿਨ ਉਹਦੇ ਲਈ ਵੀ ਸ਼ਰਤ ਹੈ ਹੀ ਹੈ ਨਾ ਕਿ ਬਾਰਿਸ਼ ਨਾ ਹੋਵੇ। ਤੇ ਬਾਰਿਸ਼ ਦਾ ਹੁਣ ਵੀ ਬਸ ਅੱਜ ਹੀ ਪੇਸ਼ੈਂਟ ਹੋਈ ਹੈ, ਬਾਰਿਸ਼ ਕਿਸੇ ਵੇਲੇ ਉਤਰ ਜਾਣੀ ਹੈ। ਸੁਬਾਹ ਵੀ ਹੋਈ ਸੀ ਬਾਰਿਸ਼, ਬਸ ਇੱਥੇ ਆਈ ਹੈ ਕਿ ਵਕਫੇ ਵਕਫੇ ਨਾਲ ਬਾਰਿਸ਼ ਹੋ ਰਹੀ ਹੈ ਔਰ ਸਰਦੀ ਦੀ ਸ਼ਿੱਦਤ ਖਾਸੀ ਵੱਧ ਗਈ ਹੈ। ਇਸ ਤੋਂ ਫਿਰ ਐਵੇਂ ਕਿ ਅਸੀਂ ਜ਼ਿਆਦਾ ਨਹੀਂ ਕਿਤੇ ਬਾਹਰ ਨਿਕਲ ਪਾ ਰਹੇ, ਬਸ ਘਰ ਵਿੱਚ ਹੀ ਹਾਂ ਸਮਝੋ। ਹਾਲੇ ਕਿਤੇ ਅਸੀਂ ਬਾਹਰ ਕਿਤੇ ਗਏ ਨਹੀਂ, ਕੋਈ ਪਲਾਨ ਨਹੀਂ ਕੀਤਾ, ਕੁਛ ਨਹੀਂ ਕੀਤਾ। ਤੇ ਚਲੋ ਵੀ ਹੁਣ ਮੈਂ ਅੰਦਰ ਚੱਲਨੀ ਆ। ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ। ਓਏ ਸਰਦੀ ਲੱਗ ਗਈ ਬਈ, ਅੱਲਾ ਜੀ ਸਰਦੀ ਲੱਗ ਗਈ ਬਈ। ਬਾਹਰ ਬੜੀ ਠੰਡ ਹੈ ਬਈ, ਬੜੀ ਠੰਡ ਹੈ। ਅੰਦਰ ਆਓ ਨਾ ਫਿਰ ਪਤਾ ਚੱਲਦਾ ਕਿ ਬਾਹਰ ਕਿੰਨੀ ਠੰਡ ਹੈ। ਤੇ ਮੈਂ ਤੁਹਾਨੂੰ ਦਿਖਾ ਦੇਵਾਂ, ਇਹ ਦੇਖੋ ਜੀ, ਇਹ ਜਿਹੜੀ ਮੈਂ ਦਾਲ ਪਕਾਈ ਸੀ ਨਾ, ਮੈਂ ਇਹਦੇ 'ਚ ਕੱਢ ਲਈ ਹੈ। ਬਸ ਇੰਨੀ ਮੈਂ ਬਣਾਈ ਸੀ ਕਿ ਅਸੀਂ 3 ਬੰਦਿਆਂ ਨੇ ਸਮਝੋ ਖਾਣੀ ਹੈ ਇਹ ਦਾਲ। ਤੇ ਮੈਂ 3 ਬੰਦਿਆਂ ਦੇ ਹਿਸਾਬ ਨਾਲ ਪਕਾਈ ਹੈ। ਤੇ ਇਹ ਜਿਹੜੀ ਹੈ ਇਹ ਅਸੀਂ ਬੱਚਿਆਂ ਵਾਸਤੇ ਚਿਕਨ ਨੂੰ ਮੈਂ ਮਸਾਲਾ ਲਾ ਕੇ ਰੱਖਿਆ, ਨਮਕ ਮਿਰਚ ਔਰ ਚੀਜ਼ਾਂ ਵੀਜ਼ਾਂ। ਹੁਣ ਬਸ ਇਹਨੂੰ ਅਸੀਂ ਫਰਾਈ ਕਰਾਂਗੇ। ਬੱਚੇ ਖਾਣਾ ਹੋਏਗਾ, ਨਾਲ ਰੋਟੀਆਂ ਬਣਾਵਾਂਗੇ, ਨਾਲ ਅਸੀਂ ਇਹਨੂੰ ਫਰਾਈ ਕਰਾਂਗੇ। ਤੇ ਨਾਲ ਇਹ ਦੇਖੋ ਜੀ, ਅਸੀਂ ਜਿਹੜੀਆਂ ਪਿੰਨੀਆਂ ਜਿਹੜੀਆਂ ਮੈਂ ਬਣਾਈਆਂ ਸਨ, ਮੈਂ ਸਾਰੀਆਂ ਰੱਖ ਦਿੱਤੀ ਸੀ ਪਿੰਨੀਆਂ ਡੀਪ ਫਰੀਜ਼ਰ ਵਿੱਚ। ਤੇ ਡੀਪ ਫਰੀਜ਼ਰ ਤੋਂ ਕੱਢ ਕੇ ਰੱਖੀਆਂ ਨੇ ਥੋੜ੍ਹੀ ਗਰਮ ਕਰਕੇ ਨਾ, ਤੇ ਫਿਰ ਅਸੀਂ ਖਾਵਾਂਗੇ। ਇਸ ਤਰ੍ਹਾਂ ਸਾਰੀਆਂ ਚੀਜ਼ਾਂ 'ਚ ਪਈਆਂ ਨੇ। ਬਸ ਅਸੀਂ ਹੁਣ ਪਕਾਵਾਂਗੇ ਰੋਟੀਆਂ, ਤੇ ਫਿਰ ਅਸੀਂ ਰੋਟੀਆਂ ਪਕਾ ਕੇ ਖਾਵਾਂਗੇ। ਤੇ ਇਹ ਦੇਖੋ ਜੱਗ ਕਿੰਨਾ ਪਿਆਰਾ, ਇੰਨਾ ਖੂਬਸੂਰਤ ਜੱਗ ਹੈ ਨਾ। ਇਹ ਮੇਰੇ ਸਿਸਟਰ ਜਦੋਂ ਆਏ ਸਨ ਨਾ ਅਮਰੀਕਾ ਤੋਂ, ਦੱਸਾਂ ਉਦੋਂ ਲੈ ਕੇ ਆਏ ਸਨ ਸਾਡੇ ਵਾਸਤੇ, ਗਿਫਟ ਲੈ ਕੇ ਆਏ ਸਨ। ਤੇ ਬੜਾ ਹੀ ਪਿਆਰਾ ਇਹ ਜੱਗ ਹੈ। ਇਹ ਵੀ ਕੱਢ ਲਿਆ ਕਿਉਂਕਿ ਹੁਣ ਅੱਜ ਕੱਲ੍ਹ ਸਭ ਦੇ ਰੂਮ ਵਿੱਚ ਪਾਣੀ ਲੈ ਕੇ ਜਾਣਾ ਹੁੰਦਾ ਨਾ। 2 ਜੱਗ ਹੈਗੇ ਸਨ, ਤੀਸਰਾ ਫਿਰ ਇਹ ਕੱਢ ਲਿਆ ਕਿ ਚਲੋ ਇਹਨੂੰ ਅਸੀਂ ਇਸਤੇਮਾਲ ਕਰ ਲਵਾਂਗੇ। ਫੁੱਲ ਹੀ ਫੁੱਲ ਬਣੇ ਹੋਏ ਨੇ। ਤੇ ਚਲੋ ਵੀ ਅਸੀਂ ਹੁਣ ਪਕਾਈਏ। ਸ਼ਾਮ ਖਾਸੀ ਟਾਈਮ ਹੋ ਗਿਆ ਵੇ। ਮੇਰਾ ਵਲੌਗ ਫਿਰ ਅੱਜ ਲੇਟ ਹੋ ਜਾਏਗਾ, ਪਰ ਐਵੇਂ ਕਿ ਹੁਣ ਕੀ ਕਰੀਏ ਕਿ ਥੋੜੀ ਮਸਰੂਫੀਅਤ ਚੱਲ ਰਹੀ ਹੈ। ਤੇ ਚਲੋ ਤੁਸੀਂ ਕੱਲ੍ਹ ਦੇਖ ਲਓਗੇ, ਜਿਹੜਾ ਅੱਜ ਨਹੀਂ ਦੇਖ ਸਕੇਗਾ ਉਹ ਕੱਲ੍ਹ ਦੇਖ ਲਏਗਾ। ਇੱਥੇ ਸਾਰੇ ਖਿਡੌਣੇ ਇਕੱਠੇ ਕਰਕੇ ਰੱਖੇ ਨੇ ਯਾਹੀਆ ਦੇ। ਯਾਹੀਆ ਨੇ ਇੰਨਾ ਸਾਰਾ ਕਮਰੇ 'ਚ ਖਿਲਾਰਾ ਪਾਇਆ ਸੀ। ਸਾਡੇ ਇੱਕ ਫੈਮਿਲੀ ਫਰੈਂਡ ਨੇ, ਉਹਨਾਂ ਨੇ ਆਉਣਾ ਵੇ ਮਿਲਣ ਵਾਸਤੇ। ਤੇ ਉਹ ਕੀ ਕਹਿੰਦੇ ਨੇ, ਉਹਨਾਂ ਦਾ ਫੋਨ ਆਇਆ ਸੀ, ਉਹਨਾਂ ਨੇ ਮਿਲਣ ਵਾਸਤੇ ਆਉਣਾ ਵੇ। ਇਸ ਤੋਂ ਅਸੀਂ ਇਹ ਸਾਰੀ ਚੀਜ਼ਾਂ ਕੋਸ਼ਿਸ਼ ਤਾਂ ਕੀਤਾ ਇਕੱਠੀਆਂ, ਕਿਉਂਕਿ ਅਸੀਂ ਇਕੱਠੀਆਂ ਕਰਨੇ ਆ, ਪਰ ਯਾਹੀਆ ਫਿਰ ਸਾਰੀਆਂ ਖਿਲਾਰ ਦਿੰਦਾ ਵੇ। ਤੇ ਚਲੋ ਜੀ, ਅਸੀਂ ਹੁਣ ਕੀ ਕਹਿੰਦੇ ਨੇ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਤੇ ਮੈਂ ਨਾਲ ਵੀਡੀਓ ਅਪਲੋਡ 'ਤੇ ਲਾਵਾਂਗੀ। ਤੇ ਇਹ ਬੜੀ ਅੱਛੀ ਖੁਸ਼ਬੂ ਆਈ ਹੈ। ਓਏ ਹੋਏ ਹੋਏ, ਖੁਸ਼ਬੂ ਲਿਆ ਕੇ ਰੱਖੀ ਇੱਥੇ, ਬੜੀ ਜ਼ਬਰਦਸਤ ਇਹਦੀ ਖੁਸ਼ਬੂ ਹੈ, ਇੰਨੀ ਪਿਆਰੀ ਇਹਦੀ ਖੁਸ਼ਬੂ ਹੈ ਨਾ, ਬੜਾ ਚੰਗਾ ਪਿਆ ਲੱਗਦਾ ਹੈ। ਪਰ ਅਸੀਂ ਯਾਹੀਆ ਤੋਂ ਛੁਪਾ ਕੇ, ਵੈਸੇ ਤਾਂ ਅਸੀਂ ਉੱਥੇ ਰੱਖਣੀ ਸੀ, ਯਾਹੀਆ ਤੋਂ ਛੁਪਾ ਕੇ ਇੱਥੇ ਕਰਕੇ ਰੱਖੀਏ ਕਿ ਯਾਹੀਆ ਦੀ ਨਜ਼ਰ ਨਾ ਪੈ ਜਾਏ। ਯਾਹੀਆ ਹਰ ਚੀਜ਼ 'ਤੇ ਤਬਾਹੀ ਫੇਰ ਦਿੰਦਾ ਵੇ। ਤੇ ਇਹ ਜਿਹੜਾ ਨਾ, ਹੁਣ ਮੈਂ ਥੋੜ੍ਹੇ ਵਿੰਡੋ ਖੋਲ੍ਹ ਦੇਵਾਂ
ਕਿਉਂਕਿ ਥੋੜ੍ਹੀ ਦੇਰ ਪਹਿਲੇ ਬੱਚਿਆਂ ਨੇ ਬੰਦ ਕਰ ਦਿੱਤੀ ਸੀ। ਅਸੀਂ ਰਾਤ ਨੂੰ ਸੌਣ ਲੱਗੇ ਹੀ ਜਿਹੜਾ ਨਾ ਬੰਦ ਕਰਨੇ ਆ, ਜਦੋਂ ਤੱਕ ਦਿਨ ਦੀ ਰੋਸ਼ਨੀ ਆ ਰਹੀ ਹੁੰਦੀ ਹੈ ਵਿੰਡੋ ਖੁੱਲੀ ਰਹਿੰਦੀ ਹੈ। ਇੱਥੇ ਇਸ ਤਰ੍ਹਾਂ ਨਹੀਂ ਹੈ ਕਿ ਪਰਦੇ ਅੱਗੇ ਕਰ ਦੇਵੋ ਤੇ ਤੁਸੀਂ ਲਾਈਟਾਂ ਅੰਦਰ ਖੋਲ੍ਹ ਲਓ। ਇੱਥੇ ਜਦੋਂ ਤੱਕ ਦਿਨ ਦੀ ਰੋਸ਼ਨੀ ਹੁੰਦੀ ਹੈ ਲੋਕ ਉਸ ਰੋਸ਼ਨੀ ਨੂੰ ਇਸਤੇਮਾਲ ਕਰਦੇ ਨੇ। ਤੇ ਅਸੀਂ ਵੀ ਇੱਥੇ ਚਾਹ ਪੀ ਰਹੇ ਸਾਂ, ਲੇਕਿਨ ਐਵੇਂ ਬੱਚਿਆਂ ਨੇ ਬਸ ਇਸਾ ਖਿੱਚ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਬਲਾਈਂਡਸ ਨੂੰ। ਅਸੀਂ ਕਿਹਾ ਚਲੋ ਠੀਕ ਹੈ, ਮੈਂ ਖੋਲ੍ਹ ਲੈਂਦੀ ਹਾਂ। ਤੇ ਇੱਥੇ ਮੈਂ ਚਾਹ ਦੇ ਮੱਗੇ ਚੁੱਕ ਕੇ ਰੱਖਾਂ ਤੇ ਅਸੀਂ ਥੋੜ੍ਹਾ ਬਹੁਤ ਆਪਣੀ ਕਰੀਏ ਜਿਹੜਾ ਬਾਕੀ ਦਾ ਕੰਮ ਹੈ। ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕੀ ਕਹਿੰਦੇ ਨੇ, ਤੁਸੀਂ ਠੀਕ ਹੋ ਸਾਰੇ, ਤੇ ਕੀ ਕਹਿੰਦੇ ਨੇ ਮੇਰਾ ਤੁਹਾਡਾ ਤਾਲੁਕ ਜਿਹੜਾ ਵੇ ਉਹ ਬਸ ਮੈਂ ਕਹਿੰਦੀ ਹਾਂ ਟੁੱਟੇ ਨਾ, ਉਹ ਜੁੜਿਆ ਰਵੇ ਤੇ ਬਾਕੀ ਅਸੀਂ ਮਿਲਦੇ ਰਵਾਂਗੇ। ਤੇ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਤੇ ਅੱਲਾ ਹਾਫਿਜ਼, ਰੱਬ ਰੱਖਾ।